अमरीकी सरदार जी अपनी बेगम के साथ कैलिफोर्निया से पहुंचे सियालकोट के पास एक गांव दरकालिया। आप सोच रहे होंगे कि ये वहां क्यों पहुंचे। यहाँ 1947 से पहले इनके बाप और दादा की जागीर थी, उनके घर थे। सरदार जी जो ही गांव पहुंचे तो गांव वालों ने ऐसा इस्तकबाल किया कि पूरे पंजाब में किसी सिख सरदार के ऐसे इस्तकबाल की कोई मिसाल नहीं मिलती। पूरे गांव की गलियों के ऊपर छोटी बच्चियां फूलों की पत्तियां लेके खड़ी थी, जो सरदार फैमिली के ऊपर फूल निछावर कर रही थी कि हमारे गांव के लोग वापस आए हैं। अस्सलाम वालेकुम। वाहिगुरू जी का खालसा, वाहिगुरू जी की फतेह। ਅਸੀਂ ਪਾਕਿਸਤਾਨ ਚ ਆਏ ਹਾਂ ਤੇ ਤੁਸੀਂ ਸਾਰਿਆਂ ਨੇ ਸਾਨੂੰ ਬਹੁਤ ਰਿਸਪੈਕਟ ਦਿੱਤੀ, ਪਿਆਰ ਦਿੱਤਾ, ਬਹੁਤ ਮਨ ਖੁਸ਼ ਹੋਇਆ। ਗੁਰਬਾਣੀ ਦਾ ਫਰਮਾਨ ਹੈ, ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੌਣ ਬੰਦੇ। ਅਸੀਂ ਸਾਰੇ ਪਰਮਾਤਮਾ ਦੀ ਇੱਕ ਹੀ ਜੋਤ ਹਾਂ, ਸਾਰੇ ਅਸੀਂ ਪਰਮਾਤਮਾ ਦੇ ਹੀ ਬੱਚੇ ਹਾਂ, ਅਸੀਂ ਸਾਰੇ ਭੈਣ ਭਰਾ ਹਾਂ। ਵਾਹਿਗੁਰੂ ਕਿਰਪਾ ਕਰਨ ਸਾਰਿਆਂ ਦਾ ਆਪਸ ਵਿੱਚ ਇਸੇ ਤਰ੍ਹਾਂ ਹੀ ਆਪਾਂ ਪਿਆਰ ਨਾਲ ਮਿਲਦੇ ਵਰਤਦੇ ਰਹੀਏ। मैं वो ऐसे कर रहा गांव में मुख्तलिफ घरों का मेहमान बनने के बाद सरदार जी को इनके खेतों में ले जाया गया। 28 एकड़ रकबा इनके दादाजी का इस गांव में मौजूद था, जो कि 1947 को फिर किसी मुसलमान फैमिली को अलाट हुआ जो इंडिया से हिजरत करके यहाँ पे आई थी। इस मौका पर सरदार जी ने वहाँ पर खुले माहौल में अपने बुज़ुर्गों की निशानियाँ देखी, ज़मीनें देखी, वहाँ पर लगे नलके का पानी पिया। क्या बात जी अपने खेतों का पानी पी रहे हैं। क्या बात। सरदार जी को गांव वालों ने जगह जगह खाने पीने की चीज़ें ऑफ़र की, रवायती खाने बनाए गए और इसके साथ साथ वहाँ पर सारा दिन गांव के बुज़ुर्ग, बच्चे और ख़वातीन साथ साथ रहे, खुशियाँ मनाते रहे और सरदार जी को ऑफ़र की कि आप यहाँ आकर हमारे साथ रहना शुरू कर दें। अच्छा, ਤੁਹਾਡੇ ਪਿੰਡ ਆਏ ਨੇ ਜੀ, ਤੁਹਾਡੇ ਪਿੰਡ ਦੇ ਇੱਕ ਸਰਦਾਰ ਜੀ जी ਖੁਸ਼ੀ ਹੋਈ ਹੈ, ਕੀ ਕਹਿਣਾ ਚਾਹੁੰਦੇ ਹੋ? बड़ी खुशी हुई है सानू खुशी है। अच्छा, बिल्कुल बड़ी खुशी है, बड़ी खुशी हुई है सानू ते मिल के बड़ी खुशी है। ਅਸੀਂ ਤੇ बड़े खुश ਹਾਂ। ਤੇ ਤੁਹਾਨੂੰ ਪਤਾ ਨੇ ਇਹਨਾਂ ਦੇ ਵੱਡਿਆਂ ਦਾ? बिल्कुल पता है। ਅੱਛਾ, ਤੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਹਨਾਂ ਸਰਦਾਰ ਜੀ ਨੂੰ? ਬਸ ਇਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਅੱਲਾਹ ਤਾਲਾ ਤੰਦਰੁਸਤੀ ਦੇ, ਇਹਨਾਂ ਦੀ ਤੇ ਮਿਲਦੇ ਰਹਿਣ। ਤੇ ਉਹ ਜੋ 47 ਵਾਲੇ ਜਦੋਂ ਇੱਥੋਂ ਗਏ ਹੋਣਗੇ, ਤੁਸੀਂ ਤੇ ਛੋਟੇ ਹੋਵੋਗੇ ਕਿ ਹੈ ਹੋਈ ਥੋੜੀ ਬਹੁਤੀ? ਯਾਰ ਹੈ ਵੇ ਐਡਾ ਕੁ ਸਾਂ ਮੈਂ ਉਦੋਂ ਅਜੇ ਛੋਟਾ, ਸਾਨੂੰ ਸੰਭਾਲ ਨਹੀਂ ਇੰਨੀ। ਲੇਕਿਨ ਉਹ ਪੈਦਾ ਹੋਏ ਸੋ। ਹਾਂ ਸਹੀ ਹੈ। ਸਾਨੂੰ 47 ਚ ਪੈਦਾ ਹੋਏ ਹਾਂ। ਤੇ ਇਹਨਾਂ ਦੇ ਵਡੇਰਿਆਂ ਦੇ ਬਾਰੇ ਤੁਸੀਂ ਕੀ ਸੁਣਿਆ? ਉਹ ਚੰਗੇ ਹਨ, ਸਾਰੇ ਸਾਡੇ ਨਾਲ ਚੰਗੇ, ਸਾਡੇ ਭਰਾ ਹਨ। ਵਾਹ, ਕਦੀ ਕੋਈ ਝਗੜਾ ਛਗੜਾ? ਕੋਈ ਨਹੀਂ ਹੁੰਦਾ। ਅੱਛਾ, ਕੋਈ ਝਗੜਾ ਨਹੀਂ। ਇਹ ਹੁਣ ਸਲੂਕ ਪਿਆਰ ਨਾਲ ਰਹਿੰਦੇ ਆ। ਠੀਕ ਹੈ। ਹੁਣ ਝਗੜੇ ਤਾਂ ਹੁਣ ਬਣੇ ਨੇ ਜਦੋਂ ਨਵੀਆਂ ਕੌਮਾਂ ਆਈਆਂ। ਯਾਰ ਤਰਕਾਲੀਆਂ ਪਿੰਡ ਦੇ ਲਾਗੇ ਜਾ ਕੇ ਪੰਜ ਚਾਰ ਪਿੰਡਾਂ ਦੇ ਨਾਂ ਕੀ ਨੇ? ਉਹ ਪੁੱਤਰਾ ਮਗਰਾ ਕਾਲਾ ਰਾਵਾਂ ਦਾ ਦਰਗਾਹ ਵਾਲੀ ਸਾਦਾ ਚੱਕ, ਦਰਗਾਹ ਵਾਲੀ ਕਾਲਾ ਰਾਵਾਂ ਦਾ ਗਰਾਸਪੁਰ, ਲਿਦੋਗੀ ਭੂਣੀ ਪਠਾਣਾ ਵਾਲੀ, ਹਾਂਜੀ ਗੁੰਨਾ ਨਿੱਕਾ ਵੱਡਾ, ਹਾਂਜੀ ਭਗਵਾਲ ਘੋਗਾ। ਤੇ ਨਿੱਕੇ ਹੁੰਦੇ ਹੋਏ ਤਾਂ ਸਿਆਲਕੋਟ ਤੇ ਪੈਦਲ ਹੀ ਟੁਰ ਜਾਂਦੇ ਹੁੰਦੇ ਹੋ? ਬੜੇ ਅਸੀਂ ਗੁੜ ਖੜਦੇ ਹੁੰਦੇ ਹਾਂ ਸ਼ਹਿਰ ਚੁੱਕ ਕੇ। ਵਾਹ ਜੀ ਵਾਹ। ਇਹ ਤਾਂ ਕਿੰਨੇ ਮੀਲ ਹੋਏਗਾ? ਉਹ 4 ਮੀਲ ਉਦੋਂ ਤੇ ਦੱਸਦੇ ਹਾਂ। 4 ਕੋ ਪੈਂਦਾ ਹੁੰਦਾ ਸੀ ਉਦੋਂ। ਠੀਕ। ਉਹ ਹੁਣ ਜਿਹੜਾ ਮੀਲਾਂ 'ਚ ਬਣਿਆ ਉਹ 7-8 ਕਿਲੋਮੀਟਰ। ਠੀਕ ਹੈ, ਚਲੋ ਸਹੀ ਹੋ। ਕੋਲੀ ਨੂੰ ਜਾਂਦੇ ਹਾਂ ਟੁਰਦੇ। ਸਹੀ ਹੈ। ਕੋਲੀ ਲਵਣੇ ਰੰਗਪੁਰੇ। ਠੀਕ ਹੈ। ਸ਼ਹਿਰ ਅੱਪੜ ਗਏ। ਉਹ ਸ਼ਹਿਰ ਅੱਪੜ ਜਾਂਦੇ। ਸਾਨੂੰ ਨਹੀਂ ਚਾਂਸ ਮਿਲਿਆ, ਕੋਈ ਕਲੀਅਰੈਂਸ ਨਹੀਂ ਮਿਲੀ ਕਿਉਂਕਿ ਆਰਮੀ ਵਿੱਚੋਂ ਸੀ
ਤੋ ਕੁਛ ਉਸ ਕਰਕੇ ਉਹ ਪੁਰਾਣੇ ਜ਼ਮਾਨੇ ਸਨ, ਸਖਤਾਈਆਂ ਜ਼ਿਆਦਾ ਸਨ। ਤੇ ਮੇਰੇ ਫਾਦਰ ਸਾਹਿਬ ਚੜ੍ਹਾਈ ਕਰ ਗਏ 2017 ਚ। ਤੇ ਮੇਰੀ ਕੋਸ਼ਿਸ਼ ਹਮੇਸ਼ਾ ਇਹ ਸੀਗੀ ਕਿ ਆਪਣੇ ਪਿੰਡ ਨੂੰ ਵਿਜ਼ਿਟ ਕਰਾਂ ਤੇ ਆਪਣੇ ਫਾਦਰ ਸਾਹਿਬ ਦੀ ਇੱਛਾ ਪੂਰੀ ਕਰਾਂ, ਕਿ ਜੋ ਕਿ ਹਮੇਸ਼ਾ ਇਸ ਪਿੰਡ 'ਚ ਆਉਣਾ ਚਾਹੁੰਦੇ ਸਨ, ਆਪਣੇ ਸਾਰੇ ਲੋਕਾਂ ਨੂੰ ਮਿਲਣਾ ਚਾਹੁੰਦੇ ਸਨ। ਅਸੀਂ ਸਾਰੇ, ਸਾਡੇ ਪੁਰਾਣੇ ਪੁਰਖੇ ਸਾਰੇ ਸਾਂਝੇ ਸਨ। ਤੇ ਅੱਜ ਤੋਂ ਪਾਪਾ ਜੀ ਦੱਸਦੇ ਸਨ ਕਿ ਕਾਲਾ ਰਾਵਾਂ ਕਾ, ਵਿਧੀਆ ਚੱਕ, ਤਰਕਾਲੀਆਂ, ਇਹ ਸਾਰੇ ਪਿੰਡਾਂ ਦਾ ਮੈਨੂੰ ਨਾਮ ਜ਼ਬਾਨੀ ਯਾਦ ਆ, ਤੇ ਕਿਉਂਕਿ ਉਹ ਹਮੇਸ਼ਾ ਗੱਲ ਕਰਦੇ ਸਨ। ਸੋ ਮੇਰੇ ਫਾਦਰ ਸਾਹਿਬ ਬਹੁਤ ਆਪਣੇ ਪਿੰਡ ਨੂੰ ਪਿਆਰ ਕਰਦੇ ਸਨ, ਹਮੇਸ਼ਾ ਯਾਦ ਕਰਦੇ ਰਹੇ ਸਨ। ਸੋ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਇੰਨਾ ਮਾਣ ਦਿੱਤਾ। ਅਸੀਂ ਤੇ ਨਿਮਾਣੇ ਜਿਹੇ ਬੰਦੇ ਆ। ਥੈਂਕ ਯੂ ਵੈਰੀ ਮਚ। ਵਸਦੇ ਰਹੋ, ਰਸਦੇ ਰਹੋ, ਰੱਬ ਤੁਹਾਨੂੰ ਖੁਸ਼ ਰੱਖੇ। ਥੈਂਕ ਯੂ, ਥੈਂਕ ਯੂ। ਅਸਲਾਮ ਅਲੈਕਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਲੋ ਹੋ ਗਈ ਗਾਨ।